एक पढ़िया लिखिया नौजवान पाकिस्तान लैवल ते टारगेट क्लियर किवें बन गया। उस शक्लो सूरत तो बॉलीवुड दे किसी हीरो तो घट नहीं सी। सौलत मिर्जा ने सैकड़ियां बेगुनाहां नूं मौत दे घाट उतारिया। पुलिस तू किवें बचदा रहा, फिर काबू किवें आया ते ओदा अंजाम की होया। अस्सलाम वालेकुम नाज़रीन, भुलेखा टीवी दे नाल मैं आज़म तौकीर। नाज़रीन, MQM दा मशहूर टारगेट किलर सौलत मिर्जा ਅੱਜ ਉਹਦੀ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ ਕਿ ਸੌਲਤ ਮਿਰਜ਼ਾ ਜਿਹਦਾ ਨਾਂ ਸੌਲਤ ਅਲੀ ਸੀ, ਇਹ ਕਿਵੇਂ ਦੇ ਖਾਨਦਾਨ ਵਿੱਚ ਪੈਦਾ ਹੋਇਆ, ਕਿੱਥੇ ਨੇ ਤਾਲੀਮ ਹਾਸਲ ਕੀਤੀ ਔਰ ਇਹ ਟਾਰਗੇਟ ਕਿਲਰ ਕਿਵੇਂ ਬਣ ਗਿਆ ਔਰ ਇਹਨੇ ਕਿਹਨੂੰ ਕਿਹਨੂੰ ਟਾਰਗੇਟ ਕੀਤਾ, ਕਿੱਡੇ ਕਿੱਡੇ ਵੱਡੇ ਇਹਨੇ MQM ਦੇ ਕਹਿਣ ਦੇ ਉੱਤੇ ਕੰਮ ਕੀਤੇ। ਸੌਲਤ ਅਲੀ ਮਿਰਜ਼ਾ ਕਰਾਚੀ ਦੇ ਇਲਾਕੇ ਮਲੀਰ ਵਿੱਚ 1971 ਨੂੰ ਪੈਦਾ ਹੁੰਦਾ ਵੇ। ਇਹ ਮੁਹਾਜਰ ਖਾਨਦਾਨ ਦੇ ਵਿੱਚ ਬਾਅਦ ਵਿੱਚ ਇਹ ਖਾਨਦਾਨ ਜਿਹੜਾ ਹੈ ਨਾਰਥ ਨਾਜ਼ਮਾਬਾਦ ਮੁੰਤਕਿਲ ਹੋ ਜਾਂਦਾ ਵੇ। ਸੌਲਤ ਮਿਰਜ਼ਾ ਨੇ ਮੈਟਰ ਮਗਰੋਂ ਪ੍ਰੀ ਮੈਡੀਕਲ ਵਿੱਚ ਦਾਖਲਾ ਲਿਆ, ਪਰ ਇਹਦਾ ਜਨੂਨ ਜਿਹੜਾ ਹੈ ਵੇ ਉਹ ਤਾਲੀਮ ਦੀ ਬਜਾਏ ਕ੍ਰਿਕਟ ਸੀ। ਕ੍ਰਿਕਟ ਵਾਲੇ ਦਾ ਜ਼ਿਆਦਾ ਧਿਆਨ ਹੁੰਦਾ ਸੀ, ਇਸ ਕਰਕੇ ਇਹ ਫੇਲ ਹੋ ਜਾਂਦਾ ਹੈ। ਬਾਅਦ ਵਿੱਚ ਉਰੰਗੀ ਟਾਊਨ ਦੇ ਇੱਕ ਕਾਲਜ ਦੇ ਵਿੱਚੋਂ ਇਹਨੇ BCom ਕੀਤਾ। ਇਸ ਕਾਲਜ ਦੇ ਵਿੱਚ ਸੌਲਤ ਮਿਰਜ਼ਾ ਦਾ ਇੱਕ ਲੜਕੀ ਨਾਲ ਅਫੇਅਰ ਚੱਲਦਾ ਵੇ ਔਰ ਉਸ ਲੜਕੀ ਦੇ ਅਫੇਅਰ ਤੋਂ ਇਹਦਾ ਉੱਥੇ ਦੇ ਸਟੂਡੈਂਟ ਜਿਹੜੇ ਕਿ ਪਠਾਨ ਸਨ ਉਹਨਾਂ ਨਾਲ ਝਗੜਾ ਹੋ ਜਾਂਦਾ ਹੈ। ਖੈਰ, ਸੌਲਤ ਮਿਰਜ਼ਾ ਨੇ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ MQM ਜੁਆਇਨ ਕਰ ਲਈ ਉੱਥੇ ਕਾਲਜ ਦੇ ਵਿੱਚ ਹੀ, ਔਰ ਛੇਤੀ ਹੀ ਉਹ MQM ਦੇ ਵਿੱਚ ਮਸ਼ਹੂਰ ਹੁੰਦਾ ਗਿਆ। ਸ਼ੁਰੂ ਦੇ ਵਿੱਚ ਇਹਦੇ ਕੋਲੋਂ ਛੋਟੇ ਛੋਟੇ ਕੰਮ ਲਿੱਤੇ ਜਾਂਦੇ, ਮਸਲਨ ਜਲਸਿਆਂ ਵਾਸਤੇ ਝੰਡੀਆਂ ਵਗੈਰਾ ਲਾਣਾ, ਜਲਸਿਆਂ ਦੇ ਵਿੱਚ ਲੋਕਾਂ ਨੂੰ ਅਪਣਾਉਣਾ ਔਰ ਜਲਸਿਆਂ ਦੇ ਦੀਗਰ ਜਿਹੜੇ ਇੰਤਜ਼ਾਮਾਤ ਨੇ, ਇੰਜ ਦੇ ਕੰਮ ਜਿਹੜੇ ਨੇ ਉਹਦੇ ਲਈ ਇਹਨੂੰ ਰੱਖਿਆ ਗਿਆ। ਲੇਕਿਨ ਇਹ ਬੜਾ ਨਡਰ ਸੀ, ਬੜਾ ਬੇਬਾਕ ਸੀ, ਖੂਬਸੂਰਤ ਸੀ ਔਰ ਇੱਕ ਹੋਰ ਚੀਜ਼ ਸੀ ਕਿ ਬਿਲਕੁਲ ਨਵਾਂ ਸੀ, ਅਜੇ ਤੱਕ ਇਹ ਇਦਾਰਿਆਂ ਦੀ ਨਜ਼ਰ ਵਿੱਚ ਨਹੀਂ ਸੀ ਆਇਆ। ਇਸ ਵਾਸਤੇ ਇਹ ਬੜਾ ਛੇਤੀ ਜਿਹੜਾ ਹੈ ਵੇ ਉਹ ਜਿਹੜੇ ਆਮ ਰਹਿਨੁਮਾ ਨੇ ਉਹਨਾਂ ਨਾਲ ਇਹਦੀਆਂ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਗਈਆਂ। ਉਦੋਂ 0 ਪੁਆਇੰਟ MQM ਦਾ ਹੈੱਡਕੁਆਟਰ ਹੁੰਦਾ ਸੀ। ਇਹਦੀ ਰਸਾਈ ਉੱਥੇ ਤੱਕ ਹੋ ਜਾਂਦੀ ਹੈ। ਜਦੋਂ ਉੱਥੇ ਤੱਕ ਹੋ ਜਾਂਦੀ ਹੈ ਤੇ ਉੱਥੇ ਦੇ ਰਹਿਨੁਮਾ ਵੇਖਦੇ ਨੇ ਕਿ ਇਹ ਮੁੰਡਾ ਬੜਾ ਜ਼ਹੀਨ ਵੀ ਹੈ ਔਰ ਨਡਰ ਤੇ ਬੇਬਾਕ ਬੜਾ ਵੇ, ਇਹਨੂੰ ਜਿਹੜੇ ਵੀ ਕੰਮ ਘੱਲਨੇ ਆ ਸ਼ੂਟਰਾਂ ਵਾਂਗੂ ਜਾ ਕੇ ਕੰਮ ਕਰਕੇ ਆਉਂਦਾ ਹੈ। ਲਿਹਾਜ਼ਾ ਇਹ ਜਿਹੜਾ ਹੈ ਵੇ ਇਹਨੂੰ ਘੱਲ ਦਿੱਤਾ ਗਿਆ MQM ਦੇ ਅਸਕਰੀ ਵਿੰਗ ਦੇ ਵਿੱਚ, ਜਿਹਨੂੰ ਫਹੀਮ ਕਮਾਂਡਰ ਜਿਹੜਾ ਹੈ ਵੇ ਉਹ ਉਦੋਂ ਲੀਡ ਕਰ ਰਿਹਾ ਸੀ ਔਰ ਇਹਨੂੰ ਉਹਦੀ ਕਿਆਦਤ ਦੇ ਵਿੱਚ ਦੇ ਦਿੱਤਾ ਜਾਂਦਾ ਹੈ। ਇੱਥੋਂ ਹੁਣ ਸੌਲਤ ਮਿਰਜ਼ਾ ਦੇ ਜਰੈਮ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਇਹਨੇ ਪਾਰਟੀ ਲਈ ਪੱਥਾਖੋਰੀ, ਡਕੈਤੀ ਵੀ ਕੀਤੀ, ਮੁਖਾਲਫਾਂ ਉੱਤੇ ਫਾਇਰਿੰਗ ਕਰਨੀ। ਜਦੋਂ ਕਿਧਰੇ ਹੜਤਾਲ ਵਗੈਰਾ MQM ਕਰਾਉਂਦੀ ਸੀ, ਤੁਹਾਨੂੰ ਪਤਾ ਹੈ ਕਿ ਹੜਤਾਲਾਂ MQM ਦੀਆਂ ਕਿਵੇਂ ਦੀਆਂ ਹੁੰਦੀਆਂ ਸਨ, ਉਹਦੇ ਲਈ ਜਾ ਕੇ ਸ਼ਟਰ ਬੰਦ ਕਰਾਣੇ, ਉੱਤੇ ਖੌਫੋ ਹੈਰਾਸ ਫੈਲਾਉਣਾ, ਇਹ ਸਾਰੇ ਜਿਹੜੀ ਡਿਊਟੀਆਂ ਨੇ ਇਹ ਸੌਲਤ ਮਿਰਜ਼ਾ ਦੇ ਜ਼ਿੰਮੇ ਸਨ। ਔਰ ਇਹਨੇ ਆਪਣੀ ਜ਼ਿੰਦਗੀ ਵਿੱਚ ਜਿਹੜਾ ਪਹਿਲਾ ਕਤਲ ਕੀਤਾ ਵੇ ਉਹ ਇੱਕ SHO ਵਾਜਦ ਸ਼ਾਹ ਸੀ, ਉਹਨੂੰ ਇਹਨੇ ਸਭ ਤੋਂ ਪਹਿਲੇ ਕਤਲ ਕੀਤਾ। ਤੁਸੀਂ ਅੰਦਾਜ਼ਾ ਕਰ ਲਓ ਕਿ ਇਹ ਕਿਵੇਂ ਦਾ ਹੋਏਗਾ। ਅਸੀਂ ਇਹਦੀ ਤੁਹਾਨੂੰ ਬਚਪਨ ਦੀ ਤਸਵੀਰ ਵੀ ਵਿਖਾਈ ਹੈ, ਸਟੂਡੈਂਟ ਦੌਰ ਦੀ ਵੀ ਤਸਵੀਰ ਵਿਖਾਤੀ ਹੈ, ਤੇ ਇਹ ਐਡਾ ਖੂਬਸੂਰਤ ਜਿਹਾ ਮੁੰਡਾ, ਇਹਦੇ ਤੇ ਕੋਈ ਸ਼ੱਕ ਹੀ ਨਹੀਂ ਸੀ ਕਰ ਸਕਦਾ ਕਿ ਇਹ ਟਾਰਗੇਟ ਕਿਲਰ ਵੀ ਹੋ ਸਕਦਾ। ਖੈਰ, ਇਹਨੇ ਵਾਜਦ ਸ਼ਾਹ ਨੂੰ ਕਤਲ ਕਰ ਦਿੱਤਾ ਤੇ ਉਸ ਮਗਰੂ ਇਹਨੇ ਪਿੱਛੋਂ ਮੁੜ ਕੇ ਨਹੀਂ ਵੇਖਿਆ। ਫਿਰ ਹੇਠ ਉੱਤੇ ਕਤਲੋ ਗਾਰਤ ਸ਼ੁਰੂ ਕਰ ਦਿੱਤੀ MQM ਦੇ ਕਹਿਣ ਦੇ ਉੱਤੇ। ਔਰ ਇਹਦੀ ਹਾਜ਼ਰ ਦਿਮਾਗੀ ਔਰ ਇਹਦੇ ਨਡਰ ਹੋਣ ਦੀ ਵਜ੍ਹਾ ਤੋਂ ਇਹ ਛੇਤੀ ਹੀ ਜਿਹੜੀ ਆਲਾ ਦਰਜੇ ਦੀ ਕਿਆਦਤ ਯਾਨੀ ਇਲਤਾਫ ਹੁਸੈਨ ਤੇ ਦੀਗਰ ਸਾਰੇ ਵੱਡੇ ਰਹਿਨੁਮਾਏ ਉਹਨਾਂ ਦੀ ਨਜ਼ਰ 'ਚ ਵੀ ਆ ਜਾਂਦਾ ਹੈ ਔਰ ਉਹਨਾਂ ਨਾਲ ਇਹਦਾ ਡਾਇਰੈਕਟ ਰਾਬਤਾ ਹੋ ਜਾਂਦਾ ਹੈ। 1995 ਵਿੱਚ ਸ਼ਾਰਾ ਫੈਸਲ ਉੱਤੇ ਇੱਕ ਖਾਤੂਨ ਸਮੇਤ 2 ਅਮਰੀਕੀ ਸਫਾਰਤਕਾਰ ਕਤਲ ਹੋ ਜਾਂਦੇ ਨੇ। ਉਹਦੀ ਜਦੋਂ ਤਫਤੀਸ਼ ਸ਼ੁਰੂ ਹੁੰਦੀ ਹੈ ਤੇ ਪਤਾ ਚੱਲਦਾ ਹੈ ਕਿ ਇਹਦੇ ਵਿੱਚ MQM ਦਾ ਅਸਕਰੀ ਵਿੰਗ ਜਿਹੜਾ ਹੈ ਉਹ ਮੁਲਵਸ ਹੈ। ਖੈਰ, ਪੁਲਿਸ ਔਰ ਕਾਨੂੰਨ ਨਫਜ਼ ਕਰਨ ਵਾਲੇ ਇਦਾਰਿਆਂ ਨੇ MQM ਦਾ ਇੱਕ ਦਹਿਸ਼ਤਗਰਦ ਗ੍ਰਿਫਤਾਰ ਕੀਤਾ। ਉਹਦੀ ਜਦੋਂ ਤਫਤੀਸ਼ ਕੀਤੀ ਗਈ ਤੇ ਉਹਨੇ ਦੱਸਿਆ ਕਿ ਇਹ ਕੰਮ ਜਿਹੜਾ ਹੈਗਾ ਇਹ ਸੌਲਤ ਮਿਰਜ਼ਾ ਦਾ ਹੈ। ਪਹਿਲੀ ਵਾਰੀ ਪੁਲਿਸ ਨੂੰ ਇਹਦਾ ਨਾਂ ਸੁਣਨ ਵਿੱਚ ਮਿਲਿਆ ਕਿ ਸੌਲਤ ਮਿਰਜ਼ਾ ਨਾਂ ਦਾ ਬੰਦਾ ਵੀ ਕੋਈ ਹੈ ਵੇ MQM ਦੇ ਵਿੱਚ, ਲੇਕਿਨ ਸ਼ਕਲ ਤੋਂ ਅਜੇ ਤੱਕ ਵੀ ਪੁਲਿਸ ਇਹਦੀ ਤੋਂ ਵਾਕਿਫ ਨਹੀਂ ਸੀ। ਔਰ ਇਹੀ ਵਜ੍ਹਾ ਸੀ ਕਿ ਇਹ ਥਾਣਿਆਂ ਦੇ ਵਿੱਚ ਵੀ ਜਾਂਦਾ, ਲੇਕਿਨ ਇਹਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ। ਇਹ ਨਾਂ ਆਪਣੇ ਤਬਦੀਲ ਕਰਦਾ ਰਹਿੰਦਾ ਸੀ ਔਰ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਸੌਲਤ ਮਿਰਜ਼ਾ ਵੇ। ਸ਼ਕਲੋ ਸੂਰਤ ਤੋਂ ਵੈਸੇ ਹੀ ਬੜਾ ਖੂਬਸੂਰਤ ਜਿਹਾ ਨੌਜਵਾਨ ਸੀ, ਕੋਈ ਉਹਦੇ ਵੱਲ ਵੇਖ ਕੇ ਕਹਿ ਹੀ ਨਹੀਂ ਸੀ ਸਕਦਾ ਕਿ ਇਹ ਬੰਦਾ ਕੋਈ ਇੰਜ ਦੇ ਕੰਮ ਹੀ ਕਰ ਸਕਦਾ ਵੇ, ਏਡੇ ਵੱਡੇ ਕਿ ਇਹ ਟਾਰਗੇਟ ਕਿਲਰ ਵੀ ਹੋ ਸਕਦਾ ਹੈ। 5 ਜੁਲਾਈ 1997 ਵਿੱਚ ਡਿਫੈਂਸ ਕਰਾਚੀ ਦੇ ਇਲਾਕੇ ਦੇ ਵਿੱਚ ਕੇ ਇਲੈਕਟ੍ਰਿਕ ਦੇ MD ਜਿਨ੍ਹਾਂ ਦਾ ਨਾਂ ਸੀ ਸ਼ਾਹਿਦ ਹਾਮਦ, ਉਹ ਆਪਣੇ ਡਰਾਈਵਰ ਤੇ ਗਾਰਡ ਸਮੇਤ ਕਤਲ ਹੋ ਜਾਂਦੇ ਨੇ। ਜਦੋਂ ਤਫਤੀਸ਼ ਕੀਤੀ ਤੇ ਪਤਾ ਚੱਲਿਆ ਕਿ ਇਹਦੇ ਵਿੱਚ ਵੀ ਸੌਲਤ ਮਿਰਜ਼ਾ ਮੁਲਵਸ ਹੈ। ਹੁਣ ਚੌਂਕੇ ਇਹਦਾ ਨਾਂ ਜਿਹੜਾ ਹੈ ਵੇ
ਉਹ ਪੁਲਿਸ ਤੱਕ ਔਰ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰਿਆਂ ਤੱਕ ਪਹੁੰਚ ਚੁੱਕਿਆ ਸੀ। ਸੋ ਇਹਨੇ ਇਹ ਕੰਮ ਕੀਤਾ ਕਿ ਇਹ ਇੱਥੋਂ ਨਾਂ ਤਬਦੀਲ ਕਰਕੇ ਇਹਨੇ ਪਾਸਪੋਰਟ ਬਣਵਾਇਆ ਔਰ ਇਹ ਬੈਂਕਾਕ ਫਰਾਰ ਹੋ ਜਾਂਦਾ ਹੈ। ਬੈਂਕਾਕ ਤੋਂ ਇਹ ਜਨੂਬੀ ਅਫਰੀਕਾ ਫਰਾਰ ਹੋ ਜਾਂਦਾ ਵੇ। ਜਦੋਂ ਇਹ ਉੱਥੇ ਜਾ ਕੇ ਰਹਿਣ ਲੱਗ ਪੈਂਦਾ ਵੇ, ਉਸ ਤੋਂ ਬਾਅਦ ਇਹਦੀ ਵਾਲਦਾ ਬਿਮਾਰ ਹੁੰਦੀ ਹੈ। ਜਦੋਂ ਇਹਦੀ ਵਾਲਦਾ ਬਿਮਾਰ ਹੁੰਦੀ ਹੈ ਤੇ ਇਹ ਆਲਾ ਕਿਆਦਤ ਨੂੰ ਦੱਸੇ ਬਗੈਰ ਵਾਪਸ ਕਰਾਚੀ ਆ ਜਾਂਦਾ ਹੈ, ਜਿਹਦੀ ਵਜ੍ਹਾ ਤੋਂ ਇਹਦੀ MQM ਦੀ ਰੁਕਨੀਅਤ ਜਿਹੜੀ ਇੱਕ ਵਾਰੀ ਮੁਅੱਤਲ ਕਰ ਦਿੱਤੀ ਜਾਂਦੀ ਹੈ। ਇਹ ਲੁਕ ਛੁਪ ਕੇ ਤੇ ਕਰਾਚੀ ਦੇ ਵਿੱਚ ਰਹਿੰਦਾ ਵੇ, ਕਿਉਂਕਿ ਸ਼ਕਲੋਂ ਇਹਨੂੰ ਕੋਈ ਨਹੀਂ ਸੀ ਜਾਣਦਾ, ਨਾ ਇਹਨੇ ਤਬਦੀਲ ਕੀਤਾ ਹੋਇਆ ਸੀ। ਇਹ ਉੱਥੇ ਰਹਿੰਦਾ ਰਿਹਾ, ਵਾਲਦਾ ਇਹਦੀ ਠੀਕ ਹੋ ਜਾਂਦੀ ਹੈ ਤੇ ਇਹ ਫਿਰ ਬੈਂਕਾਕ ਫਰਾਰ ਹੋ ਜਾਂਦਾ ਹੈ। ਜਦੋਂ ਇਹ ਦੁਬਾਰਾ ਬੈਂਕਾਕ ਫਰਾਰ ਹੋ ਜਾਂਦਾ ਵੇ, ਅੱਛਾ ਇੱਥੇ ਰਹਿੰਦਿਆਂ ਹੋਇਆਂ ਜਦੋਂ ਇੱਥੇ ਰਹਿੰਦਾ ਰਿਹਾ ਵੇ ਔਰ ਇਹਦੇ ਪਹਿਲੇ ਫਰਾਰ ਤੋਂ ਪਹਿਲੇ ਵੀ ਇਹਨੇ ਹਸਾਸ ਇਦਾਰਿਆਂ ਸਮੇਤ ਕਈ ਲੋਕਾਂ ਦੀ ਟਾਰਗੇਟ ਕਿਲਿੰਗ ਕੀਤੀ। ਢੇਰ ਸਾਰੇ ਇਹਨੇ ਬੰਦੇ ਮਾਰੇ ਸਨ, ਪੱਥਾਖੋਰੀ ਦੇ ਬਹੁਤ ਸਾਰੇ ਵਾਕਿਆਤ ਦੇ ਵਿੱਚ ਸ਼ਾਮਲ ਸੀ ਔਰ ਇਹੀ ਵਜ੍ਹਾ ਸੀ ਕਿ ਇਹਦਾ ਨਾਂ ਖੌਫ ਦੀ ਇਲਾਮਤ ਬਣ ਚੁੱਕਿਆ ਹੋਇਆ ਸੀ। ਜਦੋਂ ਇਹ ਉੱਥੇ ਵਾਪਸ ਚਲਾ ਜਾਂਦਾ ਵੇ ਤੇ ਫਿਰ ਕਿਆਦਤ ਇਹਦੇ ਨਾਲ ਰਾਬਤਾ ਕਰਦੀ ਹੈ, ਇਹਦੀ ਰੁਕਨੀਅਤ ਬਹਾਲ ਹੋ ਜਾਂਦੀ ਹੈ ਔਰ ਇਹਦੇ ਜ਼ਿੰਮੇ ਲਾਇਆ ਜਾਂਦਾ ਵੇ ਕਿ ਜਿਹੜੇ ਪੁਲਿਸ ਅਫਸਰ ਕਰਾਚੀ ਦੇ ਵਿੱਚ ਟਾਰਗੇਟ ਕਰ ਰਹੇ ਨੇ MQM ਨੂੰ, ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇ ਔਰ ਇਹਨੂੰ ਤੂੰ ਹੀ ਲੀਡ ਕਰੇਗਾ ਔਰ ਤੂੰ ਹੀ ਮਾਰੇਗਾ। ਖੈਰ ਇਹ ਉੱਥੋਂ ਵਾਪਸ ਆਉਂਦਾ ਵੇ। ਜਦੋਂ ਵਾਪਸ ਆਉਂਦਾ ਵੇ ਤੇ ਹੁਣ ਪੁਲਿਸ ਚੁਕੰਨਾ ਹੋ ਚੁੱਕੀ ਸੀ, ਪੁਲਿਸ ਨੂੰ ਪਤਾ ਚੱਲ ਚੁੱਕਿਆ ਸੀ ਕਿ ਸੌਲਤ ਮਿਰਜ਼ਾ ਆਉਣ ਵਾਲਾ ਵੇ, ਮੁਖਬਰੀ ਹੋ ਚੁੱਕੀ ਸੀ। ਲੇਕਿਨ ਮਸਲਾ ਇਹ ਸੀ ਕਿ ਇਹਦੀ ਸ਼ਕਲ ਤੋਂ ਕੋਈ ਵਾਕਫ ਨਹੀਂ ਸੀ ਔਰ ਇਹਦਾ ਪਾਸਪੋਰਟ ਜਿਹੜਾ ਹੈ ਉਹ ਹਮੇਸ਼ਾ ਇਹ ਨਾ ਤਬਦੀਲ ਕਰਕੇ ਬਣਵਾਉਂਦਾ ਸੀ। ਖੈਰ ਉਹ ਜਿਹੜਾ ਇਹਨਾਂ ਦਹਿਸ਼ਤਗਰਦ ਫੜਿਆ ਹੋਇਆ ਸੀ ਉਹਦੇ ਕੋਲੋਂ ਵੀ ਇਹਦੀ ਤਸਵੀਰ ਨਹੀਂ ਲੱਭੀ ਗਈ। ਫਿਰ ਇੱਕ ਦਾ ਦੋਸਤ ਪੁਲਿਸ ਨੇ ਲੱਭਿਆ। ਜਦੋਂ ਦੋਸਤ ਲੱਭਿਆ ਤੇ ਉਹਨੇ ਕਿਹਾ ਕਿ ਮੈਂ ਤੁਹਾਨੂੰ ਫੜਾ ਦੇਣਾ ਵਾਂ, ਕਿਉਂਕਿ ਮੈਂ ਉਹਨੂੰ ਜਾਣਨਾ ਵਾਂ। ਖੈਰ ਉਹਨੂੰ ਨਾਲ ਲਿਆ ਔਰ ਏਅਰਪੋਰਟ ਤੇ ਜਾ ਕੇ ਇਹਦੀ ਫੀਲਡਿੰਗ ਲਾਤੀ। ਇਹ ਕਰਾਚੀ ਏਅਰਪੋਰਟ ਤੇ ਆ ਕੇ ਉਤਰਦਾ 11 ਦਸੰਬਰ 1998 ਨੂੰ। ਜਦੋਂ ਇਹ ਕਰਾਚੀ ਏਅਰਪੋਰਟ ਤੇ ਆ ਕੇ ਉਤਰਦਾ ਵੇ ਤੇ ਉਹ ਇਸ਼ਾਰਾ ਕਰਦਾ ਹੈ ਇਹਦਾ ਜਿਹੜਾ ਉਹ ਜਾਣਨ ਵਾਲਾ ਸੀ ਕਿ ਇਹ ਸੌਲਤ ਮਿਰਜ਼ਾ, ਤੇ ਪੁਲਿਸ ਨੇ ਇਹਨੂੰ ਉੱਥੋਂ ਗ੍ਰਿਫਤਾਰ ਕਰ ਲਿਆ। ਇਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਬੜੇ ਮਸ਼ਹੂਰ ਇੱਕ ਪੁਲਿਸ ਅਫਸਰ ਸਨ ਚੌਧਰੀ ਅਸਲਮ, ਉਹ ਉਸ ਜਿਹੜੀ ਪੁਲਿਸ ਪਾਰਟੀ ਹੈ ਉਹਦੀ ਲੀਡ ਉਹ ਕਰ ਰਹੇ ਸਨ। ਉਹਨਾਂ ਖੈਰ ਇਹਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਇਹਦੇ ਤੇ ਇਨਸਦਾਦੇ ਦਹਿਸ਼ਤਗਰਦੀ ਦੀ ਅਦਾਲਤ ਦੇ ਵਿੱਚ ਕੇਸ ਚੱਲਦਾ ਰਿਹਾ ਤੇ ਇਹਨੂੰ ਹੋ ਜਾਂਦੀ ਹੈ ਸਜ਼ਾਏ ਮੌਤ। ਜਦੋਂ ਸਜ਼ਾਏ ਮੌਤ ਹੋ ਜਾਂਦੀ ਹੈ, ਜੇਲ੍ਹ ਚਲਾ ਜਾਂਦਾ ਹੈ, ਲੇਕਿਨ ਜੇਲ੍ਹ ਜਾਣ ਦੇ ਬਾਵਜੂਦ ਵੀ ਇਹਦੀਆਂ ਦਹਿਸ਼ਤਗਰਦਾਨਾ ਕਾਰਵਾਈਆਂ ਜਾਰੀ ਰਹੀਆਂ, ਇਹਦੀ ਪੱਥਾਖੋਰੀ ਜਾਰੀ ਰਹੀ ਔਰ ਅੰਦਰ ਬਹਿ ਕੇ ਲੀਡ ਕਰਦਾ ਰਿਹਾ ਅਸਕਰੀ ਵਿੰਗ ਜਿਹੜਾ MQM ਦਾ ਉਹਨੂੰ, ਔਰ ਉਹ ਕਾਰਵਾਈਆਂ ਦੀਆਂ ਨਹੀਂ ਰੁਕ ਸਕੀਆਂ। ਸੋ ਇਹਨੇ ਜੇਲ੍ਹ ਦੇ ਵਿੱਚ ਵੀ ਅਯਾਸ਼ੀ ਕੀਤੀ ਹੈ, ਜੇਲ੍ਹ ਨੂੰ ਆਪਣੀ ਖਾਲਾ ਦਾ ਘਰ ਸਮਝਦਾ ਰਿਹਾ, ਇਸ ਵਾਸਤੇ ਕਿ ਸਾਰੀਆਂ ਉਹ ਸਹੂਲੀਅਤ ਜਿਹੜੀਆਂ ਘਰ 'ਚ ਮਿਲਦੀਆਂ ਸਨ ਉਸ ਨਾਲੋਂ ਵੀ ਜ਼ਿਆਦਾ ਸਹੂਲੀਅਤ ਇਹਨੂੰ ਜੇਲ੍ਹ ਦੇ ਵਿੱਚ ਮਿਲ ਰਹੀਆਂ ਸਨ। ਅੱਛਾ, ਹੁਣ ਸਿੰਧ ਹਾਈ ਕੋਰਟ ਦੇ ਵਿੱਚ ਇਹਨੇ ਰਹਿਮ ਦੀ ਅਪੀਲ ਕੀਤੀ ਹੈ, ਉਹ ਮੁਸਤਰਦ ਹੋ ਜਾਂਦੀ ਹੈ। ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਹੈ, ਉਹ ਵੀ ਮੁਸਤਰਦ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹਨੇ ਇੱਕ ਹੋਰ ਕੰਮ ਕੀਤਾ ਕਿ ਇਲੈਕਟ੍ਰਿਕ ਦੇ ਜਿਹੜੇ MD ਸ਼ਾਇਦ ਹਾਮਦ ਜਿਨ੍ਹਾਂ ਨੂੰ ਇਹਨੇ ਕਤਲ ਕੀਤਾ ਹੋਇਆ ਸੀ, ਉਹਨਾਂ ਦੀ ਫੈਮਿਲੀ ਉੱਤੇ ਵੀ MQM ਨੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਸੁਲ੍ਹਾ ਕਰ ਲੈ, ਅਸੀਂ ਦੈਤ ਦੀ ਰਕਮ ਦੇ ਦਿੰਦੇ ਹਾਂ ਔਰ ਉਹ ਸੁਲ੍ਹਾ ਕਰ ਲੈਣ। ਲੇਕਿਨ ਇਹ ਗੱਲ ਨਾ ਬਣੀ। ਸੌਲਤ ਮਿਰਜ਼ਾ ਨੇ ਅਖੀਰ ਰਹਿਮ ਦੀ ਅਪੀਲ ਕੀਤੀ ਸਦਰੇ ਪਾਕਿਸਤਾਨ ਅੱਗੇ। ਸਦਰੇ ਪਾਕਿਸਤਾਨ ਦੇ ਦਫ਼ਤਰ ਉਹ ਐਪਲੀਕੇਸ਼ਨ ਜਿਹੜੀ ਹੈ, ਉਹ ਦਰਖਾਸਤ ਜਿਹੜੀ ਉਹ ਪਹੁੰਚ ਜਾਂਦੀ ਹੈ, ਲੇਕਿਨ ਉਹਨੂੰ ਕਿਸੇ ਨੇ ਵੇਖਿਆ ਹੀ ਨਹੀਂ। ਸਿਲਸਿਲਾ ਚੱਲਦਾ ਰਹਿੰਦਾ ਵੇ ਔਰ ਇਹ ਜੇਲ੍ਹ 'ਚੋਂ ਆਪਣੀਆਂ ਕਾਰਵਾਈਆਂ ਜਾਰੀ ਰੱਖਦਾ ਵੇ। ਫਿਰ ਕੀ ਹੁੰਦਾ ਵੇ? ਅੱਛਾ, ਕਾਰਵਾਈਆਂ ਦੇ ਨਾਲ ਨਾਲ ਮੈਂ ਇਹ ਵੀ ਦੱਸਦਾ ਜਾਵਾਂ ਕਿ ਇਸ ਹੱਦ ਤੱਕ ਜੇਲ੍ਹ ਦੇ ਵਿੱਚ ਇਹਨੇ ਮਜ਼ੇ ਲੈਣੇ ਕਿ ਇਹਦੀ ਉੱਥੇ ਸਾਲਗਿਰਾ ਪ੍ਰਾਪਰ ਮਨਾਈ ਜਾਂਦੀ ਸੀ। ਲੋਕ ਇਕੱਠੇ ਹੁੰਦੇ, ਕੇਕ ਕੱਟਿਆ ਜਾਂਦਾ, MQM ਦੇ ਰਹਿਨੁਮਾ ਜਿਹੜੇ ਨੇ ਉਹ ਜੇਲ੍ਹ 'ਚ ਆਉਂਦੇ ਔਰ ਇੰਝ ਹੀ ਆਉਂਦੇ ਜਿਵੇਂ ਆਪਣੇ ਉਹ ਡੇਰੇ ਜਾਂ ਆਪਣੇ ਦਫ਼ਤਰਾਂ 'ਚ ਆਉਂਦੇ ਸਨ। ਇਸ ਹੱਦ ਤੱਕ ਜੇਲ੍ਹ ਦੇ ਵਿੱਚ ਮਜ਼ੇ ਲੈਂਦਾ ਰਿਹਾ। ਲੇਕਿਨ ਇਹਨੂੰ ਮੁਖਤਲਿਫ ਵਜੂਹਾਤ ਔਰ ਸਿਕਿਉਰਿਟੀ ਖਦਸ਼ਾਤ ਦੇ ਪੇਸ਼ੇ ਨਜ਼ਰ ਸਿੰਧ ਦੀਆਂ ਮੁਖਤਲਿਫ ਜੇਲ੍ਹਾਂ ਦੇ ਵਿੱਚ ਸ਼ਿਫਟ ਵੀ ਹੁੰਦਾ ਰਿਹਾ, ਲੇਕਿਨ ਹਰ ਜੇਲ੍ਹ ਦੇ ਵਿੱਚ ਇਹਨੇ ਆਪਣੀ ਮਰਜ਼ੀ ਨਾਲ ਹੀ ਜ਼ਿੰਦਗੀ ਗੁਜ਼ਾਰੀ। ਮੁਸ਼ਰਫ ਦਾ ਦੌਰ ਸੀ ਔਰ ਮੁਸ਼ਰਫ ਦੇ ਦੌਰ ਦੇ ਵਿੱਚ MQM ਚੌਂਕੇ ਇਤਿਹਾਦੀ ਜਮਾਤ ਸੀ ਪਰਵੇਜ਼ ਮੁਸ਼ਰਫ ਦੀ, ਇਸ ਵਾਸਤੇ MQM ਨੇ ਵੀ ਖੂਬ ਮੌਜਾਂ ਲੁੱਟੀਆਂ ਔਰ ਸੌਲਤ ਮਿਰਜ਼ਾ ਨੇ ਵੀ ਖੂਬ ਜਿਹੜਾ ਹੈਗਾ ਜੇਲ੍ਹ ਨੂੰ ਇੰਜੋਏ ਕੀਤਾ। ਫਿਰ ਨੂਨ ਲੀਗ ਦੀ ਹਕੂਮਤ ਬਣ ਜਾਂਦੀ ਹੈ ਮਰਕਜ਼ ਦੇ ਵਿੱਚ ਔਰ 2015 ਨੂੰ ਸੌਲਤ ਮਿਰਜ਼ਾ ਦੀ ਜਿਹੜੀ ਸਦਰ ਦੇ ਅੱਗੇ ਰਹਿਮ ਦੀ ਅਪੀਲ ਹੋਈ ਸੀ ਉਹ ਵੀ ਮੁਸਤਰਦ ਹੋ ਜਾਂਦੀ ਹੈ ਔਰ ਇਹਦੇ ਡੈਥ ਵਾਰੰਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ ਔਰ 19 ਮਾਰਚ 2015 ਇਹਦੀ ਸਜ਼ਾਏ ਮੌਤ ਤੇ ਅਮਲ ਦਰਾਮਦ ਦੀ ਤਾਰੀਖ ਮੁਕਰਰ ਹੋ ਜਾਂਦੀ ਹੈ। ਹਕੂਮਤ ਨੇ ਸਿਕਿਉਰਿਟੀ ਖਦਸ਼ਾਤ ਪਾਰੋਂ ਕਿ ਇੱਥੇ ਅਗਰ ਇਹਨੂੰ ਅਸੀਂ ਫਾਇਲ ਲਾਵਾਂਗੇ ਮਸਾਇਲ ਬਣਨਗੇ। ਜ਼ਾਹਿਰ ਹੈ MQM ਜਿਹੜੀ ਹੈ ਉਹ ਕਰਾਚੀ ਦੇ ਵਿੱਚ ਬਹੁਤ ਤਾਕਤ ਵਿੱਚ ਹੈ, ਇਸ ਵਾਸਤੇ ਇਹਨੂੰ ਮੱਚ ਜੇਲ੍ਹ ਬਲੋਚਿਸਤਾਨ ਦੇ ਵਿੱਚ ਮੁੰਤਕਿਲ ਕਰ ਦਿੱਤਾ ਜਾਂਦਾ ਵੇ। ਅੱਛਾ, ਇਹਦੀ ਹੁਣ ਚੁੱਕੇ ਫਾਂਸੀ ਦੀ ਤਾਰੀਖ ਸੀ 19 ਮਾਰਚ 2015,
ਲੇਕਿਨ 18 ਮਾਰਚ ਨੂੰ ਅਚਾਨਕ ਸੌਲਤ ਮਿਰਜ਼ਾ ਦਾ ਇੱਕ ਵੀਡੀਓ ਬਿਆਨ ਸਾਹਮਣੇ ਆਉਂਦਾ ਹੈ ਜਿਨੇ ਪੂਰੇ ਪਾਕਿਸਤਾਨ ਦੇ ਵਿੱਚ ਹਲਚਲ ਮਚਾ ਦਿੱਤੀ। ਉਹਦੇ ਵਿੱਚ ਸੌਲਤ ਮਿਰਜ਼ਾ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ, ਜਿਹਦੇ ਵਿੱਚ ਉਹਨੇ ਕਿਹਾ ਕਿ ਮੈਨੂੰ MQM ਨੇ ਇਸਤੇਮਾਲ ਕੀਤਾ ਹੈ, ਮੈਂ ਜੋ ਕੁਝ ਵੀ ਕੀਤਾ ਵੇ ਇਹ ਮੈਂ MQM ਦੇ ਜਿਹੜੇ ਵੱਡੇ ਰਹਿਨੁਮਾ ਨੇ ਉਹਨਾਂ ਦੇ ਕਹਿਣ ਉੱਤੇ ਮੈਂ ਸਾਰੇ ਬੰਦੇ ਵੀ ਮਾਰੇ, ਹਸਾਸ ਇਦਾਰਿਆਂ ਦੇ ਜਿਹੜੇ ਅਹਿਲਕਾਰ ਨੇ ਉਹਨਾਂ ਨੂੰ ਵੀ ਕਤਲ ਕੀਤਾ, ਔਰ ਕੇ ਇਲੈਕਟ੍ਰਿਕ ਦੇ MD ਜਿਹੜੇ ਨੇ ਸ਼ਾਹਿਦ ਹਾਮਦ ਸਾਹਿਬ ਉਹਨਾਂ ਨੂੰ ਵੀ ਮੈਂ ਕਤਲ ਕੀਤਾ ਵਾ, ਤੇ ਮੈਨੂੰ ਇਸਤੇਮਾਲ ਕੀਤਾ ਗਿਆ, ਬਲਕਿ ਹੁਣ ਮੈਨੂੰ ਟਿਸ਼ੂ ਪੇਪਰ ਵਾਂਗੂ ਇਸਤੇਮਾਲ ਕਰਕੇ MQM ਨੇ ਛੱਡ ਦਿੱਤਾ ਹੈ। ਸੂਰਤ ਹਾਲ ਇੱਥੇ ਆ ਜਾਂਦੀ ਹੈ। ਉਸ ਤੋਂ ਬਾਅਦ ਇਹਨੇ ਮਾफ़ੀ ਵੀ ਮੰਗੀ ਕਿ ਮੈਨੂੰ ਇੱਕ ਵਾਰੀ ਮਾफ़ ਕਰ ਦਿੱਤਾ ਜਾਏ, ਲੇਕਿਨ ਖੈਰ ਇਹਨੂੰ ਕਿਸੇ ਮਾफ़ੀ ਨਾ ਦਿੱਤੀ। ਜਦੋਂ ਇਹਨੇ ਇਹ ਕੀਤੀ ਪ੍ਰੈਸ ਕਾਨਫਰੰਸ ਔਰ ਵੀਡੀਓ ਰਿਕਾਰਡ ਇਹਨੇ ਬਿਆਨ ਜਾਰੀ ਕੀਤਾ, ਉਸ ਤੋਂ ਬਾਅਦ ਕੀ ਹੁੰਦਾ ਵੇ ਕਿ MQM ਜਿਹੜੀ ਹੈ ਉਹਨੇ ਇਹਦੇ ਤੋਂ ਇਜ਼ਹਾਰੇ ਲਾ ਤਾਲੁਕੀ ਕੀਤਾ। ਉਹਨਾਂ ਕਿਹਾ ਜੀ ਕਿ ਸਾਡਾ ਤੇ ਹੈ ਹੀ ਨਹੀਂ, ਅਸੀਂ ਤੈਨੂੰ ਜਾਣਦੇ ਨਹੀਂ। ਲੇਕਿਨ ਮਜ਼ੇ ਦੀ ਗੱਲ ਇਹ ਵੇ ਕਿ ਇਸ ਵੀਡੀਓ ਦੇ ਵਿੱਚ ਇੱਕ ਹੋਰ ਬੜੀ ਖਤਰਨਾਕ ਗੱਲ ਸੀ। ਉਹ ਇਹ ਸੀ, ਇਹਨੇ ਦੱਸਿਆ ਕਿ ਸਾਬਕ ਗਵਰਨਰ ਸਿੰਧ ਇਸ਼ਰਤ ਉਲ ਇਬਾਦ ਜਿਹੜੇ ਨੇ ਉਹ ਜਿਹੜਾ MQM ਦਾ ਅਸਕਰੀ ਵਿੰਗ ਹੈ ਉਹਨੂੰ ਪ੍ਰੋਟੈਕਟ ਕਰਦੇ ਰਹੇ, ਉਹਦੇ ਸਹੂਲਤਕਾਰ ਬਣੇ ਰਹੇ। ਇਸ ਵਾਸਤੇ ਉਹ ਜਿਹੜਾ ਦਾ ਵੀਡੀਓ ਬਿਆਨ ਸੀ ਉਹਦੇ ਬੜੇ ਚਰਚੇ ਹੋਏ। ਇਹਦੇ ਚੋਂਕੇ ਡੈਥ ਵਾਰੰਟ ਜਿਹੜੇ ਨੇ ਉਹ ਜਾਰੀ ਹੋ ਚੁੱਕੇ ਸਨ, ਲੇਕਿਨ ਜਦੋਂ ਇਹਨੇ ਬਿਆਨ ਦਿੱਤਾ ਨਾ ਉਸ ਤੋਂ ਬਾਅਦ ਇਹਦੀ ਤਾਰੀਖ ਜਿਹੜੀ ਹੈ ਉਹ ਇੱਕ ਵਾਰੀ ਫੇਰ ਬਦਲ ਦਿੱਤੀ ਗਈ। ਹੁਣ 12 ਮਈ 2005 ਇਹਦੀ ਤਾਰੀਖ ਮੁਕਰਰ ਕੀਤੀ ਗਈ, 2015 ਮੁਕਰਰ ਕੀਤੀ ਗਈ ਇਹਨੂੰ ਸਜ਼ਾਏ ਮੌਤ ਦੇਣ ਲਈ, ਔਰ ਵੇਲਾ ਸੀ ਸੁਬਹ 4:30 ਵਜੇ ਦਾ ਜਦੋਂ ਸੌਲਤ ਮਿਰਜ਼ਾ ਨੂੰ ਫਾਹੇ ਲਾ ਦਿੱਤਾ ਗਿਆ ਔਰ ਜੁਰਮ ਦੀ ਦੁਨੀਆ ਦਾ ਇੱਕ ਵੱਡਾ ਬਾਬ ਬੰਦ ਹੋ ਗਿਆ। ਨਾਜ਼ਰੀਨ, ਇਹ ਕਹਾਣੀਆਂ ਸੁਣਾਉਣ ਦਾ ਤੁਹਾਨੂੰ ਮਕਸਦ ਇਹ ਇੱਕ ਤੇ ਤਾਰੀਖ ਤੋਂ ਤੁਹਾਨੂੰ ਆਗਾਹ ਰੱਖਣਾ ਹੁੰਦਾ ਵੇ, ਦੂਜਾ ਇਹ ਦੱਸਣਾ ਹੁੰਦਾ ਹੈ ਕਿ ਨੌਜਵਾਨ ਤਬਕਾ ਜਿਹੜੇ ਫਿਲਮਾਂ ਵੇਖ ਕੇ ਤੇ ਜੁਰਮ ਵੱਲ ਆ ਜਾਂਦੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਕਿਸੇ ਵੀ ਜੁਰਮ ਦਾ ਅੰਜਾਮ ਕੀ ਹੈ। ਸੌਲਤ ਮਿਰਜ਼ਾ ਕਿੰਨਾ ਖੂਬਸੂਰਤ ਔਰ ਪੜਾਕੂ ਨੌਜਵਾਨ ਸੀ ਔਰ ਬਿਲਕੁਲ ਹੀਰੋ ਲੱਗਦਾ ਸੀ ਫਿਲਮਾਂ ਦਾ, ਲੇਕਿਨ ਜਦੋਂ MQM ਵਿੱਚ ਸ਼ਾਮਿਲ ਹੋਇਆ ਤੇ ਉਹ ਦਹਿਸ਼ਤਗਰਦ ਬਣ ਗਿਆ। ਉਹਨੇ ਟਾਰਗੇਟ ਕਿਲਿੰਗ ਕੀਤੀ। ਇੱਥੇ ਉਹਨੇ ਜੋ ਜੁਰਮ ਕੀਤੇ ਉਹਨਾਂ ਦੀ ਸਜ਼ਾ ਉਹਨੂੰ ਵਕਤੀ ਤੌਰ ਤੇ ਮਿਲ ਗਈ ਹੈ, ਲੇਕਿਨ ਜਿਹੜੀ ਅੱਗੇ ਜਾ ਕੇ ਸਜ਼ਾ ਮਿਲਣੀ ਹੈ ਉਹ ਅਜੇ ਬਾਕੀ ਹੈ। ਮਿਲਣੇ ਆ ਕਿਸੇ ਹੋਰ ਜਰਾਇਮ ਸਟੋਰੀ ਨਾਲ। ਤੁਹਾਡਾ ਸਾਰਿਆਂ ਦਾ ਰੱਬ ਰਾਖਾ।